व्यूअर्स ब्रेक तो बाद तुहाडा सारिਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਜਿੱਥੇ ਇਸ ਪਿਛਲੇ ਸਾਰੇ ਸੈਗਮੈਂਟ ਦੇ ਵਿੱਚ ਤੁਸੀਂ ਇਹ ਸਾਰਾ ਜ਼ਿਕਰ ਕੀਤਾ ਹੈ ਹਿੰਦੂਤਵਾਦ ਦਾ ਜਿਹੜਾ ਰੱਥ ਹੈ ਉਹ ਕਿੱਥੋਂ ਤੋਂ ਲੈ ਕੇ ਕਿੱਥੇ ਤੱਕ ਜਾ ਰਿਹਾ ਹੈ, ਤੇ ਇਸ ਵਕਤ ਜਿੱਦਾਂ ਦੇ ਹਾਲਾਤ ਬਣੇ ਹੋਏ ਨੇ, ਜਿਵੇਂ ਇਹ ਸਾਰਾ ਦਾਅਵਾ ਜਾਂ ਕਲੇਮ ਕੀਤਾ ਜਾ ਰਿਹਾ ਹੈ ਵੀ ਹੁਣ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋ ਗਈ ਹੈ, ਭਾਰਤ ਦਾ ਜਿਵੇਂ ਰੀਬਰਥ ਹੋਇਆ। ਸੋ ਇਹਦੇ ਵਿੱਚ ਘੱਟ ਗਿਣਤੀਆਂ ਦੇ ਲਈ ਹਾਲਾਤ ਕਿੱਦਾਂ ਦੇ ਹੋਣਗੇ, ਖਾਸ ਤੌਰ ਤੇ ਜਦੋਂ ਇਸ ਵਕਤ ਮੁਸਲਮਾਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ, ਇਹ ਇੱਕ ਵੱਡਾ ਸਵਾਲ ਹੈ। ਸੋ ਈਵਨ ਜਦੋਂ ਅਸੀਂ ਪ੍ਰੋਟੈਸਟ ਦੇ ਵਿੱਚ ਕੱਲ੍ਹ ਉੱਥੇ ਸੀ ਮੌਜੂਦ, ਤੇ ਮੇਰਾ ਵੀ ਉਹ ਹੋਇਆ, ਮੈਂ ਕਿਹਾ ਵੀ ਉੱਧਰ ਜਦੋਂ 4-5 ਪੱਗਾਂ ਵਾਲੇ ਦੇਖੇ ਵੀ ਜਾ ਕੇ ਦੇਖ ਕੇ ਆਈਏ ਵੀ ਕੌਣ ਨੇ ਉਹ। ਤੇ ਚਲੋ ਉੱਥੇ ਹੁਣ ਸੀਗਾ ਜਿਹੜੇ ਇੱਥੇ ਹੈਗੇ ਆ ਪਤਾ ਉਹਨਾਂ ਦਾ, ਲੋਕਲ ਸਿੱਖ ਸੰਗਤਾਂ ਨੂੰ ਵੀ, ਅਦਰਵਾਈਜ਼ ਵੀ ਉੱਥੇ ਗਏ। ਤੇ ਉੱਥੇ ਇੱਕ ਉਹਨਾਂ ਨੇ ਮੈਂ ਪੋਸਟਰ ਦੇਖਿਆ ਜਿਹਦਾ ਮੈਂ ਜ਼ਿਕਰ ਕਰਨਾ ਚਾਹੂੰਗਾ, ਜਿਹਦੇ ਵਿੱਚ ਉਹਨਾਂ ਨੇ ਮਸਜਿਦਾਂ ਦਾ, ਬਾਬਰੀ ਮਸਜਿਦ ਦੀ ਤੇ 2 ਹੋਰ ਮਸਜਿਦਾਂ ਦੀ ਫੋਟੋ ਲਾ ਕੇ ਉੱਤੇ ਲਿਖਿਆ ਹੋਇਆ ਸੀ 1 ਡਾਊਨ 2 ਮੋਰ ਟੂ ਗੋ, ਜਿਹਦਾ ਤੁਸੀਂ ਵੀ ਅੱਗੇ ਜ਼ਿਕਰ ਕਰਦੇ ਹੁੰਦੇ ਹੋ ਵੀ ਇਹ ਇਹਨਾਂ ਦਾ ਨਾਰਾ ਬੜੇ ਲੰਬੇ ਸਮੇਂ ਤੋਂ ਰਿਹਾ ਵੀ ਕੀ ਕਹਿੰਦੇ ਹੁੰਦੇ ਨੇ, ਇਹ ਤੋਂ ਪਹਿਲੀ ਝਾਂਕੀ ਹੈ, ਕਾਸ਼ੀ ਮਥੁਰਾ ਬਾਕੀ ਹੈ। ਸੋ ਜਿਹੜਾ ਕਾਂਸ਼ੀ ਤੇ ਮਥੁਰਾ ਦੇ ਵਿੱਚ ਮਸਜਿਦਾਂ ਨੇ, ਹੁਣ ਦਾਅਵਾ RSS ਵੱਲੋਂ ਇਹਦੇ ਨਾਲ ਪਿਛਲੇ 24 ਤੇ 48 ਘੰਟੇ ਦੀਆਂ ਜੇ ਤੁਸੀਂ ਖਬਰਾਂ ਜਾਂ ਸੋਸ਼ਲ ਮੀਡੀਆ ਮੋਨੀਟਰ ਕਰੋ, ਉਹ ਇਹ ਕੀਤਾ ਜਾ ਰਿਹਾ ਵੀ ਹੁਣ ਇੱਕ ਤੇ ਅਸੀਂ ਲੈ ਲਈ ਹੈ ਬਾਬਰੀ ਮਸਜਿਦ, ਤੇ ਹੁਣ ਜਿਹੜੀ ਅਗਲੀ ਵਾਰੀ ਹੈ ਉਹ ਕਾਂਸ਼ੀ ਤੇ ਮਥੁਰਾ ਦੀ ਹੋਣੀ ਹੈ। ਈਵਨ ਇੱਥੋਂ ਤੱਕ ਕਿ ਸਿੱਖਾਂ ਨੂੰ ਵੀ ਇਸ ਦੇ ਨਾਲ ਜੋੜਦਿਆਂ ਦਰਬਾਰ ਸਾਹਿਬ ਨੂੰ ਲੈ ਕੇ ਵੀ ਇਹ ਗੱਲ ਕਲੇਮ ਕੀਤੀ ਜਾ ਰਹੀ ਹੈ ਵੀ ਜਿਹੜਾ ਦਰਬਾਰ ਸਾਹਿਬ ਹੈ ਉਹ ਪਹਿਲਾਂ ਵਿਸ਼ਨੂੰ ਮੰਦਿਰ ਸੀ, ਜਦੋਂ ਮੁਗਲ ਹਕੂਮਤ ਸੀ ਉਹਨਾਂ ਨੇ ਢਾਹ ਢੇਰੀ ਕਰ ਦਿੱਤਾ ਸੀ ਦਰਬਾਰ ਸਾਹਿਬ। ਉਹ ਤੋਂ ਬਾਅਦ ਇੱਥੇ ਜਿਹੜਾ ਹੈ ਉਹ ਸਿੱਖਾਂ ਨੇ ਆਪਣਾ ਧਾਰਮਿਕ ਸਥਾਨ ਸਥਾਪਿਤ ਕੀਤਾ, ਉਹ ਤੋਂ ਪਹਿਲਾਂ ਇਹ ਵਿਸ਼ਨੂੰ ਮੰਦਿਰ ਸੀ। ਸੋ ਸਿੱਖਾਂ ਨੂੰ ਵੀ ਇਹਦੇ ਵਿੱਚ ਨਾਲ ਜਿਹੜਾ ਹੈ ਇਸ ਤਰ੍ਹਾਂ ਦੇ ਜਿਹੜੇ ਦਾਅਵੇ ਨੇ ਉਹ ਸ਼ੁਰੂ ਹੋ ਗਏ ਆ। ਇਹ ਕੀ ਸਾਰਾ ਹੈ ਪਾਰਟ, ਤੇ ਕੀ ਦੇਖਦੇ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਜਿਹੜਾ ਇਹ ਰੁੱਖ ਹੈ ਹਿੰਦੂ ਧਵੀਆਂ ਦਾ ਉਹ ਕੀ ਡਾਇਰੈਕਸ਼ਨ ਲਏਗਾ? ਦੇਖੋ, ਤੁਹਾਡੇ ਦੂਸਰੇ ਸੈਗਮੈਂਟ ਨੂੰ ਤਾਂ ਮੈਂ ਹਾਲ ਦੀ ਘੜੀ ਟੱਚ ਨਹੀਂ ਕਰਾਂਗਾ, ਉਹ ਇੱਕ ਉਹਦੀ ਵੱਖਰੀ ਇੱਕ ਬਹਿਸ ਹੈ ਜਾਂ ਇੱਕ ਵੱਖਰਾ ਵਿਸ਼ਾ ਹੈ ਔਰ ਵਕਤ ਇਜਾਜ਼ਤ ਨਹੀਂ ਦਿੰਦਾ। ਲੇਕਿਨ ਇਹ ਬਿਲਕੁਲ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ 6 ਦਸੰਬਰ 1992 ਨੂੰ ਜਦੋਂ ਬਾਬਰੀ ਮਸਜਿਦ ਢਾਈ ਗਈ, ਉਸ ਤੋਂ ਬਾਅਦ ਬੇਸ਼ੱਕ ਇਹ ਉਹ ਪੀਰੀਅਡ ਸੀ ਕਿ ਅਜੇ BJP ਦੀ ਕੋਈ ਵੱਡੀ ਰਿਪਰੈਜ਼ੈਂਟੇਸ਼ਨ ਵੀ ਪਾਰਲੀਮੈਂਟ ਦੇ ਵਿੱਚ ਨਹੀਂ ਸੀ, ਲੇਕਿਨ ਉਸ ਵੇਲੇ ਜਿਹੜੇ ਵੀ ਉਹਨਾਂ ਦੇ ਸੀ ਪਾਰਲੀਮੈਂਟ ਦੇ ਗਲਿਆਰਿਆਂ 'ਚ ਇਹ ਨਾਰਾ ਗੂੰਜਿਆ ਸੀ ਕਿ ਇਹ ਤੋਂ ਪਹਿਲੀ ਝਾਂਕੀ ਹੈ, ਮਥੁਰਾ ਕਾਂਸ਼ੀ ਬਾਕੀ ਹੈ। ਇਸ ਗੱਲ ਦਾ ਧਿਆਨ ਰਹੇ ਕਿ ਬਹੁਤ ਵਾਰ ਜਿਹੜੀਆਂ ਗੁੰਡਾ ਗੈਂਗਸ ਹੁੰਦੀਆਂ ਨੇ ਜਾਂ ਮਾਫੀਆ ਹੁੰਦਾ ਹੈ, ਉਹ ਅੰਡਰਗਰਾਊਂਡ ਦੇ ਵਿੱਚ ਫੈਸਲੇ ਕਰਦੇ ਨੇ ਕੀ ਕਰਨਾ ਹੈ, ਔਰ ਉਹਨੂੰ ਜਦੋਂ ਐਗਜ਼ੀਕਿਊਟ ਹੋ ਜਾਂਦਾ ਉਦੋਂ ਹੀ ਪਤਾ ਲੱਗਦਾ ਕੀ ਹੋਇਆ। ਲੇਕਿਨ ਇਹ ਹਿੰਦੂਤਵੀ ਕਰਾਊਡ ਗੁੰਡਿਆਂ ਦੀ ਇਹ ਸਿਫਤ ਹੈ ਕਿ ਇਹਨਾਂ ਨੇ ਜਦੋਂ ਘੱਟ ਗਿਣਤੀਆਂ ਦਾ ਘਾਣ ਕੀਤਾ, ਕਿਉਂਕਿ ਜੇ ਉਹ ਆਰਕੈਸਟ੍ਰੇਟ ਨਾ ਕਰਨ ਤੇ ਫਿਰ ਜਿਹੜਾ ਉਹਨਾਂ ਦਾ ਵੋਟ ਬੈਂਕ ਵੀ ਹੈ ਔਰ ਜਿਨ੍ਹਾਂ ਨੂੰ ਉਹਨਾਂ ਨੇ ਪਲੀਜ਼ ਕਰਨਾ ਉਹਨਾਂ ਤੱਕ ਤਾਂ ਗੱਲ ਪਹੁੰਚ ਨਹੀਂ ਸਕਦੀ ਜੀ। ਇਸੇ ਲਈ ਜਦੋਂ ਕਾਂਗਰਸ ਨੇ ਜਿਹੜੀ ਹਿੰਦੂਤਵਾਦ ਦੀ B ਟੀਮ, ਹੁਣ ਤਾਂ ਬਰਾਬਰ ਦੀਆਂ ਹੀ ਟੀਮਾਂ ਦੋਵੇਂ ਹੋ ਗਈਆਂ ਨੇ, ਜਿਵੇਂ ਪ੍ਰਿਯੰਕਾ ਗਾਂਧੀ ਨੇ ਵੈਲਕਮ ਕੀਤਾ ਹੈ ਔਰ ਸਿਆ ਰਾਮ ਕੀ ਜੈ ਕਰਕੇ ਔਰ ਵਧਾਈਆਂ ਦੇ ਕੇ ਔਰ ਉਹ ਸਾਰਿਆਂ ਨੂੰ ਕੀਤਾ। ਇਹੀ ਹਾਲ ਜਦੋਂ ਜੂਨ 84 'ਚ ਘੱਲੂਘਾਰਾ ਵਰਤਾਇਆ, ਟੈਂਕਾਂ ਤੋਪਾਂ ਨਾਲ ਅਕਾਲ ਤਖਤ ਸਾਹਿਬ ਢਾਇਆ, ਸਿੱਖਾਂ ਨੂੰ ਜਿਹੜਾ ਉਹ ਬਿਲਕੁਲ ਉਹਨਾਂ ਨੇ ਇੱਕ ਟੋਟਲ ਵਾਰ ਡਿਕਲੇਅਰ ਕੀਤੀ, ਤੇ ਉਦੋਂ ਵੀ ਪਾਰਲੀਮੈਂਟ ਦੇ ਗਲਿਆਰਿਆਂ 'ਚ ਇਹ ਨਾਰਾ ਉਹਨਾਂ ਨੇ ਗੁੰਜਾਇਆ ਕਿ ਸਿੱਖ ਤਾਂ ਪੜ੍ਹਦੇ ਸੀ ਰਾਜ ਕਰੇਗਾ ਖਾਲਸਾ, ਐਸੀ ਮਾਰ ਮਾਰੀ ਹੈ ਕਿ ਯਾਦ ਕਰੇਗਾ ਖਾਲਸਾ। ਸੋ ਜ਼ਾਹਰ ਹੈ ਕਿ ਜਦੋਂ 6 ਦਸੰਬਰ 1992 ਨੂੰ, ਕਿਉਂਕਿ ਇਹਨਾਂ ਦਾ ਓਵਰਨਾਈਟ ਨਹੀਂ ਕੁਛ ਵੀ ਹੁੰਦਾ, ਬਾਬਰੀ ਮਸਜਿਦ ਢਾਣ ਦਾ ਫੈਸਲਾ ਵੀ ਇਹਨਾਂ ਨੇ ਕਿ ਕਿਵੇਂ ਹਿੰਦੂਤਵਾਦ ਆ ਇਹਨੂੰ ਪੋਲੀਟੀਕਲ ਏਜੰਡਾ ਡਿਵੈਲਪ ਕਰਨਾ ਹੈ, ਔਰ ਪਾਲਮਪੁਰ ਦੇ ਵਿੱਚ ਇਹਨਾਂ ਦਾ ਵਰਕਿੰਗ ਕਮੇਟੀ ਦਾ ਇਜਲਾਸ ਹੋਇਆ, ਉਹਦੇ 'ਚ ਇਹਨਾਂ ਨੇ ਪਾਸ ਕੀਤਾ ਔਰ ਫਿਰ ਉਹਨਾਂ ਨੇ ਬਿਲਟ ਕੀਤਾ। ਔਰ ਇੱਥੇ ਵੀ ਮੈਨੂੰ ਯਾਦ ਹੈ ਕਿ ਥਰਡ ਵਰਲਡ ਬ੍ਰੌਡਕਾਸਟਿੰਗ TV ਚੈਨਲ ਨਿਊਯਾਰਕ ਤੋਂ ਸੀ, ਮੈਂ ਉਦੋਂ ਅਜੇ ਕੈਲੀਫੋਰਨੀਆ ਬੇਸ ਸੀ, ਮੈਂ ਨਿਊਯਾਰਕ ਵੈਸੇ ਫਲਾਈ ਕੀਤਾ UN ਦੇ ਬਾਹਰ ਕਿਸੇ ਰੈਲੀ 'ਚ ਪਾਰਟਿਸਿਪੇਟ ਕਰਨ ਲਈ, ਔਰ ਬਾਬਰੀ ਮਸਜਿਦ ਵਾਲਾ ਪਾਰਟ ਆ ਗਿਆ ਔਰ ਉਸ 'ਚ ਪੈਨਲ ਦੇ ਵਿੱਚ ਇੱਕ ਇਹਨਾਂ ਦਾ ਸ਼ੰਕਰਾਚਾਰੀਆ ਦਾ ਕੋਈ ਨੁਮਾਇੰਦਾ ਵੀ ਬਿਠਾਇਆ ਹੋਇਆ ਸੀ, ਔਰ ਜਿਹੜਾ ਮੈਂ ਸਿਧਾਰਥ ਵਰਦਰਾਜਨ ਦੀ ਗੱਲ ਕੀਤੀ ਹੈ ਜਿਹਦਾ ਰਾਈਟ ਅਪ ਇਹ ਹਿੰਦੂ ਮੈਡਰਾਸ ਦਾ ਐਡੀਟਰ ਵੀ ਰਿਹਾ, ਇਹ ਇੱਥੇ ਕੋਲੰਬੀਆ ਯੂਨੀਵਰਸਿਟੀ ਦੇ ਵਿੱਚ ਜਿਹੜਾ ਉਹ PhD ਕਰ ਰਿਹਾ ਸੀ, ਪ੍ਰੋਗਰੈਸਿਵ ਸਟੂਡੈਂਟਸ ਯੂਨੀਅਨ ਨੂੰ ਹੈ, ਇਹ ਵੀ ਉਸ ਪੈਨਲ ਦੇ ਵਿੱਚ ਸੀ। ਇੱਕ ਜਿਹੜੀ ਹੈ ਟਾਈਮਜ਼ ਆਫ ਇੰਡੀਆ ਦੀ ਕੋਰਸਪੋਂਡੈਂਟ। ਚਲੋ ਕਟਿੰਗ ਦਾ ਸਟੋਰੀ ਸ਼ਾਰਟ,
ਉਹਦੇ 'ਚ ਵੀ ਮੈਂ ਇਹ ਗੱਲ ਕਹੀ ਸੀ ਕਿ ਉਦੋਂ ਹਾਲਾਂਕਿ ਨਰਸਿਮਹਾ ਰਾਓ ਵੱਲੋਂ ਇਹ ਕਿਹਾ ਗਿਆ ਸੀ ਕਿ ਨਹੀਂ ਨਹੀਂ ਇਹ ਮਸਜਿਦ ਦੁਬਾਰਾ ਬਣਾਈ ਜਾਏਗੀ, ਹੈ ਨਾ। ਔਰ ਮੈਂ ਉਹਦੇ 'ਚ ਉਹ ਬੜੀ ਪੁਰਾਣੀਆਂ, ਕਿਉਂਕਿ ਵੀਡੀਓ ਵੱਡੀਆਂ ਰੀਲ ਵਾਲੀਆਂ ਹੁੰਦੀਆਂ ਸੀ, ਉਹ ਕਿਤੇ ਪਿਆ ਵੀ ਹੋਇਆ, ਮੈਂ ਉਹਨੂੰ ਕਿਹਾ ਸੀ ਕਿ ਉੱਥੇ ਕਦੇ ਨਹੀਂ ਬਣੇਗੀ। ਔਰ ਨੈਕਸਟ ਟਾਰਗੇਟ ਜਿਹੜਾ ਇਹਨਾਂ ਦਾ ਹੁਣ ਇਹ 2 ਮਸੀਤਾਂ ਨੇ, ਮਥੁਰਾ ਕਾਂਸ਼ੀ, ਜਿਹੜਾ ਇਹਨਾਂ ਨੇ ਉਸੇ ਹੀ ਪਾਰਲੀਮੈਂਟ ਦੇ ਗਲਾਰਿਆਂ 'ਚ ਬੀਜੇਪੀ ਦੇ ਨੇਤਾਵਾਂ ਨੇ ਕਿਹਾ ਇਹ ਤੋਂ ਪਹਿਲੀ ਝਾਂਕੀ ਹੈ, ਮਥੁਰਾ ਕਾਂਸ਼ੀ ਬਾਕੀ ਹੈ। ਹੁਣ ਤੁਸੀਂ ਜਦੋਂ ਤੱਕ ਇਹਨਾਂ ਨੇ ਇਹ ਕੱਲ ਵਾਲਾ ਹਿੰਦੂ ਰਾਸ਼ਟਰ ਦੀ ਸਥਾਪਨਾ ਨਹੀਂ ਕਰ ਲਈ, ਤੁਸੀਂ ਪਿਛਲੇ ਪੀਰੀਅਡ 'ਚ ਮਥੁਰਾ ਕਾਂਸ਼ੀ ਦਾ ਜ਼ਿਕਰ ਨਹੀਂ ਸੁਣਿਆ ਹੋਏਗਾ। ਲੇਕਿਨ ਹੁਣ 2 ਖਬਰਾਂ ਜਿਹੜੀਆਂ ਬੜੀਆਂ ਕਲੀਅਰਲੀ ਇਸ ਦੇ ਨਾਲ ਨੇ। ਸਭ ਤੋਂ ਪਹਿਲਾਂ ਤਾਂ ਕਰਨਾਟਕਾ ਦਾ ਬੀਜੇਪੀ ਦਾ ਇੱਕ ਮਿਨਿਸਟਰ KS ਈਥਵਰਪਾ, ਉਹ ਇਹ ਕਹਿੰਦਾ ਹੈ ਕਿ ਉਹਨੇ ਇੱਕ ਫੰਕਸ਼ਨ ਨੂੰ ਐਡਰੈਸ ਕਰਦਿਆਂ ਉਹਨੇ ਕਿਹਾ ਕਿ ਸ਼ਾਰਟਲੀ ਆਫਟਰ ਦਾ ਗਰਾਊਂਡ ਬ੍ਰੇਕਿੰਗ ਸੈਰੇਮਨੀ ਫॉर ਰਾਮ ਟੈਂਪਲ ਅਯੁੱਧਿਆ that focus would be next on liberating Kanshi and Mathura. Ashwarpa, who is Panchayati Raj and Rural Development Minister in Karnataka cabinet, was speaking at an event of Shivamoga district where puja and havans were organized to mark the Bhumi Pujan in Ayodhya. कि जिथे ये होया उदे जो ने क्या कि a mark of slavery has been erased. ये उन्हें अयोध्या मंदिर दी गल कीती। 2 more remain at Kanshi and Mathura which need to be erased and where the mosque should give way to mandirs. कि मथुरा ते कांशी 2 होर ने जिन्हां नूं असीं मिटावांगे और उत्थे मंदिर बनने ਜਿਹੜੇ ਨੇ ਉਹ ਬੜੇ ਜ਼ਰੂਰੀ ਨੇ। ਔਰ ਉਹਨੇ ਤਾਂ ਕੀਤਾ, ਔਰ ਜਿਹੜਾ ਕਾਂਗਰਸ ਦਾ ਸਪੋਕਸਪਰਸਨ ਹੈ ਕਰਨਾਟਕਾ 'ਚ, ਉਹਨੇ ਇਸ ਦੇ ਉੱਤੇ ਕਮੈਂਟ ਕਰਨ ਤੋਂ ਨਾ ਕਰ ਦਿੱਤੀ। ਪਰ ਇਹ ਤਾਂ ਇੱਕ ਕੋਈ ਕਹਿ ਸਕਦਾ ਜੀ ਕਿਸੇ ਪੋਲੀਟੀਸ਼ੀਅਨ ਨੇ ਆਪਣੇ ਨੰਬਰ ਬਣਾਉਣ ਦੇ ਲਈ ਕਮੈਂਟ ਕੀਤਾ, ਪਰ ਅਸੀਂ ਹੁਣੇ ਦੇਖਦੇ ਹਾਂ ਕਿ ਸਿਸਟੇਮੈਟਿਕਲੀ ਇਸ ਦੇ ਉੱਤੇ ਕੰਮ ਸ਼ੁਰੂ ਹੋ ਗਿਆ ਹੈ। ਔਰ ਇਹ ਸਵਰਾਜਯ ਪਬਲੀਕੇਸ਼ਨ ਦੀ ਜਿਹੜੀ RSS ਲੀਨਿੰਗ ਪਬਲੀਕੇਸ਼ਨ ਹੈ, ਉਸ ਦੀ ਖਬਰ ਹੈ Krishna Janambhoomi Nirman Nyas set up in Mathura to start nationwide campaign for its liberation. Already ਇਹਦਾ ਨਾਂ ਜਿਵੇਂ ਰਾਮ ਜਨਮ ਭੂਮੀ ਨਿਆਸ ਟਰਸਟ ਰੱਖਿਆ ਸੀ ਅਯੁੱਧਿਆ ਦਾ, ਇਹ ਕ੍ਰਿਸ਼ਨਾ ਜਨਮ ਭੂਮੀ ਨਿਰਮਾਣ ਨਿਆਸ ਸੈਟਅਪ ਹੋ ਗਿਆ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵਿਦ ਦਾ ਭੂਮੀ ਪੂਜਨ ਕਲੀਅਰਿੰਗ ਦਾ ਵੇ ਫॉर ਕੰਸਟਰਕਸ਼ਨ ਆਫ ਗ੍ਰੈਂਡ ਰਾਮ ਟੈਂਪਲ ਇਨ ਅਯੁੱਧਿਆ, Shri Krishna Janam Bhoomi Nirman Nivas has now been set up in Mathura with 80 saints from 14 states as part of it. Already 80 ਜਿਹੜੇ ਇਹਨਾਂ ਦੇ ਗੁੰਡੇ ਸਾਧੂ ਨੇ ਭਗਵੇ, ਉਹਨਾਂ ਨੇ 14 ਸਟੇਟਾਂ ਚੋਂ ਚੁਣ ਲਏ ਨੇ। ਔਰ ਉਹਨਾਂ ਦਾ ਆਚਾਰੀਆ ਦੇਵ ਮੂਰਤੀ ਬਾਪੂ who heads the trust said, we got the Nyas registered on July 23rd on the occasion of Haryali Teej and there are 11 saints from Vrindavan who are part of the trust. ਕਿਉਂਕਿ ਜ਼ਾਹਰ ਹੈ ਕਿ ਮਥੁਰਾ ਬਿੰਦਰਾਬਨ ਇਹ ਨਾਲ ਨੇ ਕਿ 11 ਉੱਥੋਂ ਨੇ ਸਾਧੂ। The Acharya further said the signature campaign will soon be launched to connect other saints and seers for the liberation of the Krishna Janam Bhoomi. ਹੁਣ ਇਹਦਾ ਨਾਂ ਜਿਹੜਾ ਹੈ ਲਿਬਰੇਸ਼ਨ ਰੱਖਿਆ ਕਿ ਜੀ ਕ੍ਰਿਸ਼ਨ ਦੀ ਜਨਮ ਭੂਮੀ ਨੂੰ ਰਾਮ ਦੀ ਅਸੀਂ ਲਿਬਰੇਟ ਕਰਵਾ ਲਈ ਹੈ, ਹੁਣ ਅਸੀਂ ਕ੍ਰਿਸ਼ਨ ਦੀ ਜਨਮ ਭੂਮੀ ਨੂੰ ਲਿਬਰੇਟ ਕਰਾਣਾ। ਉਹਨਾਂ ਨੇ ਕਿਹਾ ਵੀ ਆਫਟਰ ਦਾ ਸਿਗਨੇਚਰ ਕੈਂਪੇਨ we will launch a nationwide movement on the issue. We had started the campaign in February but we didn't proceed further due to lockdown. कि जी ਅਸੀਂ ਇਹ ਫਰਵਰੀ ਤੋਂ ਸ਼ੁਰੂ ਕੀਤਾ ਹੋਇਆ। ਔਰ ਉਹਨੇ ਕਿਹਾ ਕਿ the main dispute for Krishna Janam Bhoomi is the Shahi Eidgah which is located adjacent to the Krishna Janam Bhoomi temple in Mathura। ਔਰ ਅਸੀਂ ਇਸ ਸਾਰੇ ਨੂੰ ਜਿਹੜਾ ਉਹ ਲਿਬਰੇਟ ਕਰਵਾਉਣਾ। ਔਰ ਅੱਗੇ ਇਸ ਦੇ ਉੱਤੇ ਹੋਰ ਡਿਟੇਲਸ ਨੇ ਕਿ ਕਿਹੜੇ ਤਰੀਕੇ ਦੇ ਨਾਲ ਅਸੀਂ ਇਸ ਨੂੰ ਲਾਗੂ ਕਰਾਂਗੇ। ਸੋ ਇਸ ਕੋਈ ਸ਼ੱਕ ਨਹੀਂ ਹੈ ਕਿ ਵੀ ਇਹ ਜਿਹੜੇ ਗੁੰਡੇ ਹੁੰਦੇ ਨੇ, ਜਦੋਂ ਇੱਕ ਪਾਸੇ ਗੁੰਡਾਗਰਦੀ ਦਾ ਸਮਾਨ ਆ ਜਾਂਦਾ ਹੈ, ਜੋ ਲੁੱਟ ਕੇ ਆਂਦਾ ਹੈ, ਵੰਡ ਲੈਂਦੇ ਨੇ, ਤਾਂ ਫਿਰ ਜਿਹੜਾ ਉਹਨਾਂ ਦਾ ਬੌਸ ਹੁੰਦਾ ਉਹਨਾਂ ਨੂੰ ਬਹਿਣ ਨਹੀਂ ਦਿੰਦਾ ਕਿ ਇਹ ਫਿਰ ਖਰਾਬੀ ਕਰਨਗੇ। ਉਹ ਫਿਰ ਉਹਨਾਂ ਗੁੰਡਿਆਂ ਨੂੰ ਅਗਲਾ ਪ੍ਰੋਜੈਕਟ ਦੇ ਦਿੰਦੇ ਨੇ ਕਿ ਵੀ ਹੁਣ ਤੁਸੀਂ ਉਸ ਥਾਂ ਤੇ ਜਾ ਕੇ ਇਹ ਗੁੰਡਾਗਰਦੀ ਕਰਨੀ ਹੈ। ਔਰ ਇਸ ਸਾਰੇ ਦੇ ਉੱਤੇ ਜਿਹੜਾ ਇੱਕ ਬੜਾ ਅੱਛਾ ਆਰਟੀਕਲ ਮਿਸਟਰ ਸਿਧਾਰਥ ਦੈਬ ਨੇ ਲਿਖਿਆ। ਹਾਲਾਂਕਿ ਆਪਣੇ ਆਪ 'ਚ ਪੂਰੀ ਡਿਸਕਸ਼ਨ ਦੀ ਮੰਗ ਕਰਦਾ, ਪਰ ਮੈਂ ਅੱਗੇ ਨਹੀਂ ਜਾਵਾਂਗਾ ਵਕਤ ਕਰਕੇ। ਔਰ ਇਹਦੇ 'ਚ ਉਹਨਾਂ ਨੇ ਉਹਦਾ ਹੈਡਲਾਈਨ ਉਹਨੇ ਦਿੱਤਾ, ਮੋਦੀਜ਼ ਐਕੋਲਾਈਟਸ ਹੈਵ ਰਿਮਾਈਂਡਡ ਇੰਡੀਆਜ਼ ਮੁਸਲਿਮਸ ਜਸਟ ਵਟ ਹੀ ਥਿੰਕਸ ਆਫ ਦੈਮ। ਕਿ ਵੀ ਉਹਨੇ ਦੱਸ ਦਿੱਤਾ ਹੈ ਕਿ ਮੁਸਲਮਾਨਾਂ ਦੀ ਔਕਾਤ ਕੀ ਹੈ
ਔਰ ਉਹ ਕਿਵੇਂ ਸਮਝਦੇ ਨੇ ਵੀ ਇਹਨਾਂ ਦੀ ਕੋਈ ਔਕਾਤ ਨਹੀਂ ਹੈ। ਉਹਨਾਂ ਟਾਈਮ ਸਕੁਏਅਰ ਦੀ ਗੱਲ ਕਰਦੇ ਆ, ਪਰ ਜਿਹੜੀ ਰੈਲੇਵੈਂਟ ਗੱਲ ਹੈ ਕਿ ਵੀ ਮਥੁਰਾ ਕਾਂਸ਼ੀ ਵੱਲ ਹੋਣਾ ਹੈ, ਉਹਨੇ ਕਿਹਾ ਵੀ ਮੋਦੀ ਨੋਜ਼ ਹਾਊ ਟੂ ਅਨਲੀਸ਼ ਬੀਸਟਸ as well as how to render them acceptable on a global stage, airbrushed and Disneyfied while his engine of cruelty rolls on. ਇਹ ਬੜੀ ਕਲਾਸਿਕ ਲੈਂਗੁਏਜ ਇਸਤੇਮਾਲ ਕੀਤੀ ਔਰ ਦੋ ਲਾਈਨਾਂ 'ਚ ਸਾਰੀ ਆਰਐਸਐਸ ਦੀ ਪੋਲਿਟਿਕਸ, ਜਿਹਨੂੰ ਮੋਦੀ ਤਾਂ ਇੱਕ ਉਹਨਾਂ ਦਾ ਇੱਕ ਫਰੰਟ ਮੈਨ ਹੈ। ਕੱਲ ਨੂੰ ਮੋਦੀ ਨਾ ਵੀ ਹੋਏ, ਜੇ ਉਹਦੀ ਯੂਜ਼ਫੁਲਨੈਸ ਖਤਮ ਹੋ ਜਾਂਦੀ ਹੈ, ਉਹਦੇ ਥੱਲੇ ਉਹਨਾਂ ਨੇ ਬਿਠਾਇਆ ਹੋਇਆ ਹੈ। ਅਜੇ ਉਸ ਦੇ ਉੱਤੇ ਅਮਿਤ ਸ਼ਾਹ ਬੈਠਾ, ਫਿਰ ਯੋਗੀ ਆਦਿੱਤਿਆਨਾਥ ਜਿੰਨੀ ਕਰੂਐਲਿਟੀ ਬਰੂਟੈਲਿਟੀ ਉਹਨੇ ਯੂਪੀ 'ਚ ਕੀਤੀ ਹੈ, ਕਰ ਰਿਹਾ, ਉਹ ਵੀ ਬਰਾਬਰ ਦਾ ਉਮੀਦਵਾਰ ਹੈ। ਔਰ ਅੱਗੋਂ ਉਹਨੇ ਇਹ ਕਿਹਾ ਮਿਸਟਰ ਸਿਧਾਰਥ ਦੈਬ ਨੇ, ਮੋਦੀ ਨੋਜ਼ ਹਾਊ ਟੂ ਅਨਲੀਸ਼ ਬੀਸ, ਕਿ ਇਹ ਜਿਹੜੇ ਨੇ ਹਿੰਦੂਤਵੀ ਗੁੰਡੇ ਇਹ ਦਰਿੰਦੇ ਨੇ ਔਰ ਇਹਨਾਂ ਦੀ ਜਿਹੜੀ ਲੀਸ਼ ਹੈ, ਉਹਨਾਂ ਦੀ ਜਿਹੜਾ ਹੈ ਰੱਸੀ, ਉਹ ਮੋਦੀ ਦੇ ਕੋਲ ਹੈ। ਉਹਨੂੰ ਪਤਾ ਹੈ ਵੀ ਕਦੋਂ ਖੋਲ ਕੇ, ਜਿਵੇਂ ਤੁਸੀਂ ਹੁਸ਼ ਕਰਕੇ ਕਿੱਧਰ ਨੂੰ ਪਾਣਾ। ਹੁਣ ਇਧਰ ਨੂੰ ਇਹ ਮਥੁਰਾ ਕਾਂਸ਼ੀ ਨੂੰ ਉਹਨਾਂ ਨੇ ਅਨਲੀਸ਼ ਕਰ ਦਿੱਤਾ ਹੈ, ਐਜ਼ ਵੈਲ ਐਜ਼ ਹਾਊ ਟੂ ਰੈਂਡਰ them acceptable on a global stage, ਕਿ ਤੁਸੀਂ ਹਿੰਦੂਤਵੀ ਗੁੰਡਾਗਰਦੀ ਨੂੰ ਫਿਰ ਕਿਵੇਂ ਗਲੋਬਲ ਸਟੇਜ ਤੇ ਜਸਟੀਫਾਈ ਕਰਨਾ। ਔਰ ਉੱਥੇ ਕਹਿ ਰਹੇ ਨੇ ਕਿ ਦੇਖੋ ਅਸੀਂ ਤਾਂ ਜੁਡੀਸ਼ਰੀ ਨੂੰ ਮੰਨਿਆ ਔਰ ਸੁਪਰੀਮ ਕੋਰਟ ਨੇ, ਔਰ ਇੱਕ ਨੇ ਬਹੁਤ ਸੋਹਣਾ ਕਮੈਂਟ ਕੀਤਾ, ਉਹਨੇ ਕਿਹਾ ਵੀ ਤੁਹਾਡੀ ਜੁਡੀਸ਼ਰੀ ਨੇ ਫੈਸਲਾ ਦਿੱਤਾ ਹੈ, ਇਨਸਾਫ ਨਹੀਂ ਦਿੱਤਾ ਹੈ, ਕਿਉਂਕਿ ਉਹ ਤੁਹਾਡੀ ਜੁਡੀਸ਼ਰੀ ਹੈ। ਲੇਕਿਨ ਉਹਨਾਂ ਕਿਹਾ ਕਿ ਵੀ ਉਸ ਗੁੰਡਾਗਰਦੀ ਨੂੰ ਜਿਹੜੀ ਅਨਲੀਸ਼ ਕੀਤੇ ਦਰਿੰਦਿਆਂ ਤੋਂ ਕਰਵਾਣੀ ਹੈ ਜੀ ਜਾਂ ਕਰਵਾਈ ਹੈ, ਉਹਨੂੰ ਗਲੋਬਲ ਸਟੇਜ ਦੇ ਉੱਤੇ ਕਿਵੇਂ ਉਹਦੀ ਐਕਸੈਪਟੈਂਸ ਦਿਵਾਣੀ ਹੈ। ਏਅਰ ਬਰਸ਼ਡ ਐਂਡ ਡਿਜ਼ਨੀਫਾਈਡ ਵਾਈਲ ਹਿਜ਼ ਇੰਜਨ ਆਫ ਕਰੂਐਲਿਟੀ ਰੋਲਸ ਔਨ। ਇਹ ਨਹੀਂ ਹੁੰਦਾ ਕਿ ਤੁਸੀਂ ਇੱਕ ਨੂੰ ਜਸਟੀਫਾਈ ਕਰਾ ਕੇ ਬਹਿ ਗਏ, ਤੁਹਾਡਾ ਇਹ ਜ਼ੁਲਮ ਦਾ ਇੰਜਨ ਬਰਾਬਰ ਚੱਲ ਰਿਹਾ ਹੈ ਔਰ ਉਹਨੂੰ ਤੁਸੀਂ ਡਿਜ਼ਨੀਲੈਂਡ ਕੀ ਹੈ, ਇਹ ਵੀ ਇੱਕ ਟਰਮ ਨਵੀਂ ਹੈ, ਡਿਜ਼ਨੀਫਾਈਡ, ਕਿ ਭਾਈ ਉਹਨੂੰ ਤੁਸੀਂ ਡਿਜ਼ਨੀਲੈਂਡ ਵਾਂਗ ਇਵੇਂ ਚਮਕਾ ਦਿੱਤਾ ਹੈ। ਏਅਰ ਬ੍ਰਸ਼ ਦੇ ਨਾਲ ਤੁਸੀਂ ਇਵੇਂ ਪੇਂਟ ਕਰਦੇ ਹੋ। ਔਰ ਅਸੀਂ ਟਾਈਮ ਸਕੁਏਅਰ ਤੇ ਦੇਖ ਸਕਦੇ ਹਾਂ, ਔਰ ਇਹਦੇ 'ਚ ਉਹਨਾਂ ਨੇ ਕਿਹਾ ਸੀ ਕਿ ਕਦੇ ਮੁਸੋਲਿਨੀ ਨੇ, ਜਿਹੜਾ ਫਾਸ਼ਿਸਟ ਜਨਰਲ ਸੀ, ਉਹਨੇ ਆਪਣੇ ਮੁੰਡੇ ਨੂੰ ਕਿਹਾ ਵੀ ਮੈਨੂੰ ਕਦੇ ਇਹ ਨਾਈਟਮੇਅਰ ਹੁੰਦੀ ਹੈ ਕਿ ਜੇ ਮੈਂ ਹਾਰ ਗਿਆ ਜੀ ਤੇ ਮੈਨੂੰ ਡਰੈਗ ਕਰਕੇ ਟਾਈਮ ਸਕੁਏਅਰ ਦੇ ਵਿੱਚ ਲੈ ਜਾਣਗੇ ਔਰ ਮੈਂ ਜਿਵੇਂ ਪਿੰਜਰੇ 'ਚ ਹੋਵਾਂਗਾ, ਜਿਹੜੇ ਲੋਕ ਮੈਨੂੰ ਇਵੇਂ ਦੇਖ ਰਹੇ ਹੋਣਗੇ ਜਿਵੇਂ ਮੈਂ ਜੰਗਲੀ ਜਾਨਵਰ ਹੈ ਔਰ ਮੇਰੇ ਨਾਲ ਉੱਥੇ ਕੀ ਹਸ਼ਰ ਹੋਏਗਾ। ਸੋ ਉਹ ਇਹ ਕਹਿ ਕੇ ਉਹਨਾਂ ਨੇ ਕਿਹਾ ਕਿ ਵੀ ਬੇਸ਼ੱਕ ਮੋਦੀ ਵੀ ਉਸੇ ਹੀ ਫਾਸ਼ਿਜ਼ਮ ਦਾ ਪ੍ਰਤੀਕ, ਜਿਹਨੂੰ 12 ਸਾਲ ਉਹਨਾਂ ਨੇ ਡਿਪਲੋਮੈਟਿਕ ਵੀਜ਼ਾ ਨਹੀਂ ਦਿੱਤਾ ਜੀ ਔਰ ਉਹਦਾ ਟੂਰਿਸਟ ਵੀਜ਼ਾ ਵੀ ਕੈਂਸਲ ਕੀਤਾ, ਉਹਨੇ ਇਸ ਸਾਰੇ ਨੂੰ ਇਵੇਂ ਘੁਮਾਇਆ ਕਿ ਜਦੋਂ ਬਣਿਆ 2014 'ਚ, ਉਹਨੂੰ ਵੀ ਉਹਦੀ ਫੈਂਟੈਸੀ ਸੀ ਕਿ ਜਿਨ੍ਹਾਂ ਨੇ ਮੈਨੂੰ ਵੀਜ਼ਾ ਨਹੀਂ ਦਿੱਤਾ ਜਾਂ ਮੈਨੂੰ ਜਿਹੜਾ ਜ਼ਾਲਮ ਕਿਹਾ, ਮੈਂ ਉਸੇ ਟਾਈਮ ਸਕੁਏਅਰ ਦੇ ਵਿੱਚ ਇੱਕ ਜਿਹੜਾ ਗਲੋਰੀਫਾਈਡ ਤਰੀਕੇ ਨਾਲ ਜਾਵਾਂਗਾ। ਔਰ ਉਹਨੇ ਕਿਹਾ ਵੀ ਯਕੀਨੀ ਬਣਾਇਆ ਉਹਨਾਂ ਨੇ ਮਿਲੀਅਨਸ ਆਫ ਡਾਲਰਸ ਖਰਚ ਕੇ ਕਿ 2014 'ਚ ਜਿਹੜਾ ਮੈਡੀਸਨ ਸਕੁਏਅਰ ਗਾਰਡਨ 'ਚ ਔਰ ਉਸ ਸਾਰੇ ਦੇ ਵਿੱਚ ਟਾਈਮ ਸਕੁਏਅਰ ਔਰ ਉਸ ਸਾਰੇ ਨੂੰ ਕਿਵੇਂ 20,000 ਦਾ ਇਕੱਠ ਗੁਜਰਾਤੀਆਂ ਦਾ ਕੀਤਾ। ਔਰ ਉਹਨੇ ਕਿਹਾ ਵੀ ਹੁਣ ਜਦੋਂ ਕਿ ਹਰ ਚੀਜ਼ ਦਾ ਜਲੂਸ ਉੱਥੇ ਕੱਢਿਆ ਹੈ, ਜੁਡੀਸ਼ਰੀ ਦਾ, ਗੁੰਡਾਗਰਦੀ ਦਾ, ਈਵਨ ਆਰਕੀਓਲੋਜੀ ਦਾ, ਪੁਰਾਤਨਤਾ ਡਿਸਟਰੋਏ ਕੀਤੀ ਹੈ, 5 ਸਦੀਆਂ ਪੁਰਾਣੀ ਇਮਾਰਤ, ਲੇਕਿਨ ਇਸ ਗੱਲ ਨੂੰ ਉਹਨੇ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਉਸ ਟਾਈਮ ਸਕੁਏਅਰ ਦੇ ਵਿੱਚ ਉਹਨੂੰ ਗਲੋਰੀਫਾਈ ਕੀਤਾ ਜਾਏ ਕਿ ਜੀ ਦੇਖੋ ਉਹ ਸ਼ਿਲਾ ਨਿਆਸ ਕਰ ਰਿਹਾ ਹੈ ਔਰ ਮੋਦੀ ਦਾ ਸੁਪਨਾ। ਸੋ ਉਹਨੇ ਕਿਹਾ ਵੀ ਕਿੰਨਾ ਕੰਟਰਾਸਟ ਹੈ। ਮਤਲਬ ਕਹਿਣਾ ਇਹ ਚਾਹਿਆ ਕਿ ਜਿਵੇਂ ਮੁਸੋਲਿਨੀ ਨੂੰ ਸੀ, ਬੇਸ਼ੱਕ ਉਹ ਜਿਹੜਾ ਇੱਥੋਂ ਦੀਆਂ ਟਾਈਮ ਸਕੁਏਅਰ 'ਚ ਲਿਆ ਕੇ ਡਰੈਗ ਹੋ ਕੇ ਤਾਂ ਨਹੀਂ ਹੋਇਆ, ਲੇਕਿਨ ਵਿਦਨ ਉਹਦੇ ਆਪਣੇ ਮੁਲਕ 'ਚ ਹੀ ਉਹਨੂੰ ਇੱਕ ਚੌਂਕ ਦੇ ਵਿੱਚ ਉਹਨੂੰ ਉਹਦੇ ਨਾਲ ਜਿਹੜੀ ਉਹਦੀ ਸੀ ਲੇਡੀ, ਉਹਨੂੰ ਖੜਾ ਕਰਕੇ ਕਿਵੇਂ ਕਰਾਊਡ ਨੇ ਪੁੱਠਾ ਲਟਕਾਇਆ, ਕਿਵੇਂ ਮਾਰਿਆ। ਐਂਡ ਤਾਂ ਉਵੇਂ ਹੀ ਹੋਇਆ, ਭਾਵੇਂ ਉਹ ਟਾਈਮ ਸਕੁਏਅਰ 'ਚ ਨਹੀਂ ਹੋਇਆ। ਹੁਣ ਅਸੀਂ ਇਹ ਵੇਟ ਕਰਦੇ ਹਾਂ ਕਿ ਭਾਈ ਉਹ ਦਰਿੰਦਾ ਫਾਸ਼ਿਸਟ ਤਾਂ ਉੱਥੇ ਮਾਰਿਆ ਗਿਆ ਸੀ ਜਿਵੇਂ ਉਹ ਸਮਝਦਾ ਸੀ ਵੀ ਇੱਥੇ ਹੋਏਗਾ, ਪਰ ਅੱਜ ਵੀ ਅਨਫੋਰਚੂਨੇਟਲੀ ਇਹ ਜਿਹੜੀ ਇਹਨੂੰ ਜਿਹੜਾ ਇਹ ਦਰਿੰਦਾ ਇਹਨੂੰ ਜਿਹੜਾ ਗਲੋਰੀਫਾਈ ਕਰਨ ਦੀ ਕੋਸ਼ਿਸ਼ ਹੈ, ਇਹ ਸ਼ਾਇਦ ਉਹ ਵਕਤ ਆਏਗਾ ਇਹਨਾਂ ਵਾਰ ਕ੍ਰਿਮੀਨਲਸ ਨੂੰ ਜਿਹੜਾ ਉਹ ਰੱਬ ਦਾ ਇਨਸਾਫ ਤਾਂ ਮਿਲੇਗਾ ਹੀ ਮਿਲੇਗਾ ਔਰ ਉੱਥੇ ਵੀ ਇਹਨਾਂ ਨੂੰ ਜ਼ਰੂਰ ਅਕਾਊਂਟੇਬਲ ਠਹਿਰਾਇਆ ਜਾਏਗਾ ਇਹਨਾਂ ਦੀ ਇਸ ਦਰਿੰਦਗੀ ਦੇ ਲਈ।
ਜੀ ਡਾਕਟਰ ਸਾਹਿਬ ਬਿਲਕੁਲ। ਸੋ ਇੱਥੇ ਵਿਊਅਰਸ ਅਸੀਂ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਰੁਕਾਂਗੇ। ਬ੍ਰੇਕ ਤੋਂ ਬਾਅਦ ਦੁਬਾਰਾ ਜਿਹੜੀ ਹੈ ਗੱਲਬਾਤ ਇੱਥੋਂ ਹੀ ਅੱਗੇ ਕੰਟੀਨਿਊ ਕਰਾਂਗੇ ਇੱਕ ਨਵੇਂ ਟੌਪਿਕ ਦੇ ਨਾਲ।